ਅਗਲੀ ਖਬਰ ਵੱਲ ਚੱਲੀਏ। ਪੈਂਸਿਲਵੇਨੀਆ ਤੋਂ ਬੜੀ ਮਾੜੀ ਖਬਰ ਆ ਰਹੀ ਆ। ਇੰਟਰਸਟੇਟ 81 ਦੇ ਉੱਤੇ ਬਹੁਤ ਵੱਡਾ ਐਕਸੀਡੈਂਟ ਹੋਇਆ, ਜਿਹਦੇ ਵਿੱਚ 60 ਦੇ ਕਰੀਬ ਕਾਰਾਂ ਇਨਵੋਲਵ ਹੋਈਆਂ। 20 ਲੋਕਾਂ ਨੂੰ ਟਰਾਂਸਪੋਰਟ ਕੀਤਾ ਗਿਆ ਲੋਕਲ ਹਸਪਤਾਲ ਦੇ ਵਿੱਚ, ਸ਼ੁਇਲਕਿਲ ਕਾਉਂਟੀ ਦੇ ਐਮਰਜੈਂਸੀ ਮੈਨੇਜਮੈਂਟ ਦੇ ਮੁਤਾਬਕ, ਤੇ 3 ਜਾਣਿਆਂ ਦੀ ਮੌਤ ਹੋ ਗਈ। ਸੋ ਕਹਿੰਦੇ ਵੀ ਇੰਨਾ ਭਿਆਨਕ ਐਕਸੀਡੈਂਟ ਸੀ। ਇੱਕ ਤਾਂ ਸਨੋ ਪਈ ਹੋ ਸੀ, ਤੇ ਦੂਸਰੀ ਉੱਤੋਂ ਫੌਗ ਸੀ। ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਸੀ ਕਾਰਾਂ ਮੂਵ ਕਰਨ ਦੀ, ਉਹਨਾਂ ਦੇ ਵਿੱਚ ਹੀ ਆ ਕੇ ਜਿਹੜੀਆਂ ਕਾਰਾਂ ਵੱਜੀਆਂ, ਤੇ 3 ਜਾਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਦੇ ਨਾਂ ਜੌਨ ਮੀਕਾ ਸ਼ੁਲਕਿਲ ਕਾਉਂਟੀ ਕਾਰਨਰ ਆਫਿਸ ਨੇ ਦੱਸਿਆ ਹੈਗਾ ਹੈ। ਉਹਨਾਂ ਦੇ ਨਾਂ ਨਹੀਂ ਹਜੇ ਤੱਕ ਡਿਸਕਲੋਜ਼ ਕੀਤੇ ਗਏ। 40 ਤੋਂ ਵੱਧ ਕਾਰਾਂ ਕਹਿੰਦੇ ਇੰਟਰਸਟੇਟ 81 ਪੈਂਸਿਲਵੇਨੀਆ ਦੇ ਵਿੱਚ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਈਆਂ ਹੈਗੀਆਂ। ਫਾਇਰ ਰੈਸਕਿਊ ਟੀਮ, ਸਟੇਟ ਪੁਲਿਸ, ਪੈਂਸਿਲਵੇਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਸਾਰੇ ਹੀ ਉਸ ਸੀਨ ਦੇ ਉੱਤੇ ਪਹੁੰਚੇ ਹੈਲਪ ਕਰਨ ਦੇ ਲਈ। ਐਗਜ਼ਿਟ 116 ਤੇ 119 ਦੇ ਵਿੱਚ ਇਹ ਐਕਸੀਡੈਂਟ ਵਾਪਰਿਆ। ਜੀ ਬਿਲਕੁਲ ਮੰਦਭਾਗੀ ਘਟਨਾ ਹੈ, ਵਾਪਰੀ ਦੁਰਘਟਨਾ। 3 ਜਾਣੇ ਹੁਣ ਤੱਕ ਇਸ ਦੇ ਵਿੱਚ ਮਰ ਚੁੱਕੇ ਹੈਗੇ ਆ। ਡਾਕਟਰ ਡੇਵਿਡ ਮੋਲਨ ਜਿਹੜੇ ਉਸ ਕਾਉਂਟੀ ਦੇ ਕੋਰਨਰ ਆ, ਉਹਨਾਂ ਨੇ ਇਸ ਦੀ ਕਨਫਰਮੇਸ਼ਨ ਦਿੱਤੀ ਆ। ਕਹਿੰਦੇ ਵੀ ਇਸ ਦੇ ਕਰਕੇ ਅੱਗਾਂ ਵੀ ਬਹੁਤ ਸਾਰੇ ਵਾਹਨਾਂ ਦੇ ਵਿੱਚ ਜਿਹੜੀਆਂ ਉਹ ਲੱਗੀਆਂ, ਜਿਸ ਕਰਕੇ ਰੈਸਕਿਊਅਰਸ ਲੋਕਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਨੂੰ ਥੋੜ੍ਹੀਆਂ ਦਿੱਕਤਾਂ ਆਈਆਂ ਹੈਗੀਆਂ। ਸੋ ਕਾਫੀ ਸਮਾਂ ਜਿਹੜਾ ਇਹ ਰੋਡ ਆ ਉਹ ਵੀ ਬੰਦ ਰਿਹਾ ਹੈਗਾ। ਸੋ ਨੈਸ਼ਨਲ ਵੈਦਰ ਸਰਵਿਸ ਨੇ ਪਹਿਲਾਂ ਵੀ ਐਲਾਨਿਆ ਸੀਗਾ ਵੀ ਕਾਫੀ ਭਾਰੀ ਸਨੋ ਜਿਹੜੀ ਬਰਫ਼ਬਾਰੀ ਆ ਉਹ ਹੋਊਗੀ, ਵਿਜ਼ੀਬਿਲਿਟੀ ਜਿਹੜੀ ਉਹ ਪੂਵਰ ਹੋਊਗੀ। ਹਰ ਵਾਰ ਦੀ ਤਰ੍ਹਾਂ ਜਦੋਂ ਵੀ ਇਹ ਜਿਹੜੇ ਪਾਈਲਅਪਸ ਹੁੰਦੇ ਆ ਘੱਟ ਜਿਹੜੇ ਉਹ ਦਿਖਣ ਕਰਕੇ, ਇੱਕ ਗੱਡੀ ਮੋਹਰੇ ਕਿਸੇ ਵੀ ਐਕਸੀਡੈਂਟ ਦੇ ਕਰਕੇ ਫਸਦੀ ਆ ਜਾਂ ਰੁਕਦੀ ਆ, ਪਿੱਛੋਂ ਆ ਕੇ ਜਿਹੜੀਆਂ ਫਿਰ ਉਹ ਵੱਜਦੀਆਂ ਜਾਂਦੀਆਂ ਆ। ਸੋ ਦਰਦਨਾਕ ਮੰਜ਼ਰ ਜਿਹੜਾ ਉਹ ਦੇਖਣ ਨੂੰ ਮਿਲਿਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਕਰੇਨੀ ਤੇ ਰੂਸੀ ਲੋਕਾਂ ਦੇ ਦਰਮਿਆਨ ਸਮਝੌਤੇ, ਪੀਸ ਨੈਗੋਸੀਏਸ਼ਨ ਦੇ ਦਰਮਿਆਨ ਰੋਮਨ ਅਬਰਾਹਮੋਵਿਚ, ਇਹ ਜਿਹੜਾ ਪ੍ਰੀਮੀਅਰ ਲੀਗ ਜਿਹੜਾ ਇੰਗਲੈਂਡ ਤੋਂ ਚੱਲਦਾ ਆ, ਉਸ ਦੇ ਵਿੱਚ ਇੱਕ ਕਾਫੀ ਫੇਮਸ ਕਲੱਬ ਆ ਚੈਲਸੀ, ਉਸ ਦਾ ਮਾਲਕ ਵੀ ਸੀ। ਸੈਂਕਸ਼ਨਸ ਲੱਗਣ ਤੋਂ ਪਹਿਲਾਂ ਉਸਨੇ ਇਸ ਨੂੰ ਵੇਚਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਸੀ। ਖਬਰ ਇਹ ਆ ਰਹੀ ਆ ਵੀ ਕੁਝ ਯੂਕਰੇਨੀਅਨ ਪੀਸ ਨੈਗੋਸ਼ੀਏਟਰਸ ਤੇ ਜਿਹੜਾ ਰੋਮਨ ਅਬਰਾਹਮੋਵਿਚ ਆ, ਇਹਨਾਂ ਨੂੰ ਕਿਸੇ ਨੇ ਉੱਥੇ ਪੋਇਜ਼ਨ ਕਰ ਦਿੱਤਾ, ਜ਼ਹਿਰ ਦਿੱਤਾ ਹੈਗਾ ਆ। ਕਹਿੰਦੇ ਵੀ ਜਿਹੜੇ ਹਾਰਡਲਾਈਨਰਸ ਇਨ ਮਾਸਕੋ ਆ, ਉਹਨਾਂ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਉਂਗਲਾਂ ਕੀਤੀਆਂ ਜਾ ਰਹੀਆਂ ਆ ਵੀ ਇਹ ਜਿਹੜੇ ਪੀਸ ਟਾਕਸ ਆ ਉਹਨਾਂ ਨੂੰ ਸਬੋਟੈਚ ਕਰਨਾ ਚਾਹੁੰਦੇ ਆ, ਵੀ ਕਾਮਯਾਬ ਨਾ ਹੋਣ। ਸੋ ਕਹਿੰਦੇ ਵੀ ਉਹਨਾਂ ਨੂੰ ਇਹ ਸਿੰਪਟਮਸ ਪਾਏ ਗਏ ਆ ਜਿਹੜੇ ਕਿ ਦਿੱਤੇ ਗਏ ਜ਼ਹਿਰ ਦੇ ਨਾਲ ਮੇਲ ਖਾਂਦੇ ਹੈਗੇ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ਉਧਰ ਜ਼ੈਲੈਂਸਕੀ ਤਾਂ ਕਹਿੰਦਾ ਵੀ ਬਗੈਰ ਕਿਸੇ ਦੇਰੀ ਤੋਂ ਉਹ ਸ਼ਾਂਤੀ ਵੱਲ ਨੂੰ ਵਧਣਾ ਚਾਹੁੰਦਾ ਹੈ, ਗੱਲਬਾਤ ਕਰਨ ਦੇ ਲਈ ਉਹ ਤਿਆਰ ਹੈਗਾ ਆ, ਤੇ ਉਹ ਆਪਣੀ ਨਾਟੋ ਦੇ ਵਿੱਚ ਥਾਂ ਨੂੰ ਵੀ ਪੱਕੇ ਤੌਰ ਦੇ ਉੱਤੇ ਛੱਡਣ ਨੂੰ ਤਿਆਰ ਆ, ਵੀ ਉਸ ਦੀ ਅਸੀਂ ਜਿਹੜੀ ਹੁਣ ਗੱਲ ਵੀ ਨਹੀਂ ਕਰਾਂਗੇ, ਨਿਊਟਰਲ ਜਿਹੜੇ ਉਹ ਰਵਾਂਗੇ। ਜੀ, ਅਗਲੀ ਖਬਰ ਆ ਰਹੀ ਆ ਟੈਨਸੀ ਤੋਂ। ਇੱਕ ਟੈਨਸੀ ਕਾਲਜ ਦੇ ਲਾਗੇ ਕਹਿੰਦੇ ਵੀ 500 ਪੌਂਡ ਦਾ ਵੱਡਾ ਕਾਲਾ ਰਿਛ ਰਹਿੰਦਾ ਸੀ, ਤੇ ਟਸਕੁਲਮ ਯੂਨੀਵਰਸਿਟੀ ਦੇ ਲਾਗੇ, ਤੇ ਉਸ ਨੂੰ ਅਰੈਸਟ ਕੀਤਾ, ਉਸ ਨੂੰ ਫੜਿਆ ਗਿਆ। ਤੇ ਕਹਿੰਦੇ ਵੀ ਇਹ ਜਿਹੜਾ ਰਿਛ ਸੀ, ਇਹ ਜਿਹੜਾ ਆਮ ਲੋਕਾਂ ਦਾ ਜਿਹੜਾ ਹਿਊਮਨ, ਜਿਹੜੇ ਆਪਾਂ ਖਾਣਾ ਖਾਂਦੇ ਆ, ਜੀ ਉਸ ਨੂੰ ਬਹੁਤ ਪਸੰਦ ਕਰਦਾ ਸੀ। ਤੇ ਕਾਫੀ ਸਾਲਾਂ ਤੋਂ ਯੂਨੀਵਰਸਿਟੀ ਦੇ ਲਾਗੇ ਛਾਗੇ ਘੁੰਮਦਾ ਰਹਿੰਦਾ ਸੀ। ਪ੍ਰੈਸਬਿਟਰੀਅਨ ਕਾਲਜ ਗ੍ਰੀਨਵਿਲ ਜਿਹੜੀ ਟਸਕੁਲਮ ਯੂਨੀਵਰਸਿਟੀ ਆ ਉਹਦੇ ਲਾਗੇ ਸੀ। ਸੋ